बिस्मिल्लाहिर्रहमानिर्रहीम अस्सलाम वालेकुम। खेडां दे नाल मैं मुफास करीम। नाज़रीन, बांग्लादेश के खिलाफ पहले वनडे मैच विच शर्मनाक शिकस्त तो बाद हुण पाकिस्तान टीम ने अगले मैच की तैयारियां शुरू करती हैं। इस हवाले नाल कल बैटिंग बॉलिंग ते फील्डिंग दियां भरपूर मशकां कीतियां गईयां ते कोच माइक हैसन ने प्रैस कॉन्फ्रेंस विच एक अजीबो गरीब गल की है। उन्होंने कहा जी कि असीं कंडीशनस नहीं समझ सके तो इसी लिहाज नाल असीं एक रेगूलर स्पिनर खिडाया। तो सवाल है, बंदा वर्ल्ड कप भी गुजर गया, उस तो पहले असीं एशिया कप भी वेख्या, असीं हजे तक ऐसी मसले मसाइल विच क्यों पए हुए हैं कि असीं कंडीशनस नहीं समझ सके। तो शाहीन शाह अफरीदी की कप्तानी उत्ते भी सवालात खड़े हो चुके हैं। असीं मुश्किल नाल 100 किया है, सवाए फहीम अशरफ के अलावा पूरी टीम फ्लॉप नज़र आई है। ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ मौजूद ने ਸਾਬਿਕ ਟੈਸਟ ਕ੍ਰਿਕਟਰ ਆਮਿਰ ਨਜ਼ੀਰ ਸਾਹਿਬ। ਆਮਿਰ ਸਾਹਿਬ, ਵੱਧ ਜੀ ਆਇਆਂ ਨੂੰ। ਯਕੀਨੀ ਤੌਰ ਤੇ ਬੜੀ ਮਾਯੂਸੀ ਹੋਈ ਟੀਮ ਦੀ ਪਰਫਾਰਮੈਂਸ ਨੂੰ ਵੇਖ ਕੇ। ਹੁਣ ਅਸੀਂ ਇਹ ਗੱਲ ਕਰੀਏ ਕਿ ਜ਼ਿੰਬਾਬਵੇ, ਨਮੀਬੀਆ ਜਾਂ ਕੀਨੀਆ ਵਰਗੀ ਟੀਮਾਂ ਸਾਡੇ ਨਾਲੋਂ ਚੰਗਾ ਖੇਡਣਗੀਆਂ। ਸਰ, ਕੀ ਕਹੋਗੇ ਪਾਕਿਸਤਾਨ ਦੀ ਖਰਾਬ ਪਰਫਾਰਮੈਂਸ ਉੱਤੇ? ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਇਨਵਾਈਟ ਕਰਨ ਦਾ ਆਪਣੇ ਪ੍ਰੋਗਰਾਮ ਵਿੱਚ। ਦੇਖੋ ਭਜਨ ਗੱਲ ਹੈ ਇਹ ਕਿ ਜਿਸਾਂ ਤੁਸੀਂ ਕਿਹਾ ਨਾ, ਸਾਡਾ ਮਾਈਕ ਹੈਸਨ ਜਿਹੜਾ ਬਹੁਤ ਬੈਸਟ ਕੋਚ, ਉਹ ਜਿਹੜਾ ਸਾਡੇ ਨਸੀਬਾਂ ਚ ਆਇਆ, ਠੀਕ ਹੈ ਜੀ। ਉਹ ਦੇਖੋ ਏਸ਼ੀਆ ਕੱਪ ਵੀ ਉਹਨੂੰ ਸਮਝ ਨਹੀਂ ਆਉਂਦੀ ਹੈ। ਬੰਗਲਾਦੇਸ਼ ਕਦੇ ਸੀਰੀਅਸ ਜਿਹਨੂੰ ਉੱਥੇ ਹੀ ਸਮਝ ਆ ਰਹੀ, ਉਹਨੂੰ ਚੈਂਪੀਅਨ ਟਰਾਫੀ ਸਮਝ ਨਹੀਂ ਆ ਰਹੀ, ਉਹਨੂੰ ਵਰਲਡ ਕੱਪ T20 ਵੀ ਸਮਝ ਨਹੀਂ ਆ ਰਹੀ, ਠੀਕ ਹੈ। ਉਹ ਕਹਿ ਰਿਹਾ ਕੰਡੀਸ਼ਨ, ਉਹ ਬਾਈ ਕੰਡੀਸ਼ਨ ਕੀ ਹੁੰਦੀ ਹੈ ਸਾਨੂੰ ਤੂੰ ਇਹ ਸਮਝਾ ਦੇ। ਕਿਸ ਤਰ੍ਹਾਂ ਹੁੰਦੀ ਹੈ ਕਿ ਨਹੀਂ ਯਾਰ, ਅਸੀਂ ਵੀ ਖੇਡੇ ਆ ਭਾਈ। ਕੰਡੀਸ਼ਨ ਨਹੀਂ ਹੁੰਦੀ, ਤੁਹਾਡੀ ਸਕਿੱਲ ਹੁੰਦੀ ਸੀ, ਤੁਹਾਡੇ ਚ ਐਫਰਟ ਹੁੰਦੀ, ਤੁਹਾਡੇ ਗੇਮ ਅਵੇਅਰਨੈਸ ਹੁੰਦੀ ਸੀ। ਤੁਸੀਂ ਜਾ ਕੇ ਫੇਰ ਜਿੱਤਦੇ ਹੋ। ਧੰਨਵਾਦ ਕਿ ਸਾਨੂੰ ਸ਼ਮਸ਼ਾ ਦੇ ਤੱਕ ਪਿੱਛੇ ਲਾ ਦਿੱਤਾ ਜੀ ਕੰਡੀਸ਼ਨ। ਉਹ ਖੁਦਾ ਦੇ ਬੰਦੇ, ਤੈਨੂੰ ਟੀਮ ਬਣਾਉਣੀ ਨਹੀਂ ਆਉਂਦੀ, ਤੈਨੂੰ ਟੀਮ ਖਿਲਾਣੀ ਨਹੀਂ ਆਉਂਦੀ, ਤੈਨੂੰ ਇੱਕ ਜਾਣਾ ਟੀਮ ਚੁਣ ਦੇ ਵਿੱਚ ਕਿੱਥੇ ਬੋਲਿੰਗ ਕਰਾਣੀ, ਤੂੰ ਸ਼ਬਾਨ ਨੂੰ ਲੁਕਾ ਦੇਣਾ, ਸ਼ਬਾਨ 3 ਓਵਰ ਕਰਾਣਾ, ਤੂੰ ਇੱਕ ਲੁਕਾਣਾ। ਐਸਾ ਥੋੜੀ ਨਹੀਂ। ਤੂੰ ਆ ਕੇ ਸਾਨੂੰ ਬੜਾ ਹਾਰ ਕੇ ਕੰਮ ਕਰਨੀ ਕੰਡੀਸ਼ਨ। ਮੈਂ ਕਹਿੰਦਾ ਜੀ ਉਹ ਕ੍ਰਿਕਟ ਦਾ ਫਤਿਹ ਨਾਲ ਸਾਡਾ ਮਾਇਨੇ ਘਰੇ ਮੈਂ ਵੀ ਕੋਈ ਵੀ ਕਿਸੇ ਨੇ ਕੀਤਾ। ਮੇਰੀ ਵੀ 40-50 ਸਾਲ ਉਮਰ ਹੋ ਚੁੱਕੀ ਹੈ। ਮੁਬਾਰਕ ਜਿਹੋ ਜਿਹੀ ਕ੍ਰਿਕਟ ਹੋਣੇ, ਸਾਡਾ ਕੋਚ ਸਾਡੇ ਪਲੇਅਰ ਸਿਖਾ ਰਿਹਾ, ਖਿਲਾ ਰਿਹਾ, ਉਹਦੀ ਨਿਗਰਾਨੀ ਕੀ ਹੋ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਦਾ ਮੈਚ ਤਾਂ ਸਮਝ ਵਰਲਡ ਕੱਪ ਦਾ ਮੈਚ ਹੈ। मैंने वनडे सीरीज को समझ ही नहीं किया। तुमने सारे तो 20 ओवर नहीं खेले जा रहे, 20 ओवर कितने ओवर खेल दिया थी बंद थोड़ा, मेरा आउट हो गए। बिल्कुल सही किया। न्यूजीलैंड हो गया, नेपाल हो गया, ये सारे तो ज्यादा छिपे करके नहीं रहे। मगर पाकिस्तान है, पाकिस्तान का नाम है, पाकिस्तानी क्रिकेट है, पाकिस्तान का लेजेंड क्रिकेट है यार। उनको भी जाके इंटरव्यू लिखोगे ना, वो पर दसेंगे कि बेटा जब हम खेलते थे ऐसे नहीं होता था। ये टॉप 5 बॉलर होंगे सर, टॉप स्पिनर होंगे सर, टॉप मिडल ऑर्डर होंगे, टॉप बैट्समैन होंगे सर। अरे ऐसा कोई चीज नहीं जिसका ਸਾਨੂੰ ਮਾਈਕ ਜਿਸ ਸਾਨੂੰ ਆ ਚਮਕ ਰਿਹਾ, ਜਿਸ ਸਾਨੂੰ ਦੱਸ ਰਿਹਾ, ਸਾਨੂੰ ਦੱਸ ਰਿਹਾ ਕਿ ਕੰਡੀਸ਼ਨ ਅੰਦਰ ਨੂੰ ਬਾਤ ਹੈ। ਤੁਸੀਂ ਕੀ ਕੰਡੀਸ਼ਨ ਕੀ ਦੇ ਮੈਂ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਬੱਚੇ ਜੀ, ਮੈਂ ਦੱਸਾਂ ਕੀ ਕੰਡੀਸ਼ਨ ਹੁੰਦੀ ਹੈ। ਤੇ ਆਮਿਰ ਸਾਹਿਬ, ਇਹ ਵੀ ਤਜਰਬਾਤ ਕੀਤੇ ਜਾ ਰਹੇ ਕਹਿੰਦੇ 2027 ਦੇ ਵਰਲਡ ਕੱਪ ਵਾਸਤੇ ਅਸੀਂ ਇੱਕ ਕੰਬੀਨੇਸ਼ਨ ਬਣਾਉਣਾ ਹੈ। ਅਸੀਂ ਤਾਂ ਵੇਖਿਆ ਕਿ ਬਾਬਰ ਨੂੰ ਬਾਹਰ ਬਿਠਾਤਾ ਹੈ, ਨਵਾਜ਼ ਨੂੰ ਵੀ ਅਸੀਂ ਡ੍ਰੌਪ ਕੀਤਾ ਹੈ, ਸਾਈਮ ਦਾ ਵੀ ਹੁਣ ਜ਼ਿਕਰ ਆ ਗਿਆ ਤੇ ਨਵੇਂ ਚਿਹਰੇ ਸ਼ਾਮਿਲ ਕੀਤੇ ਨੇ 5-6। ਤੇ ਇਵੇਂ ਦੇ ਤਜਰਬਾਤ ਕਿਉਂ ਕੀਤੇ ਜਾ ਰਹੇ ਨੇ ਟੀਮ ਵਿੱਚ? ਤੁਹਾਨੂੰ ਮੈਂ ਕਹਿੰਦਾ ਇੱਕ ਹੁੰਦਾ ਟਰੱਕ ਦੀ ਬੱਤੀ ਪਿੱਛੇ, ਤੁਸੀਂ ਇਹ ਮਾਈਕ ਹੈ ਤਾਂ ਬੁਲਡੋਜ਼ਰ ਦੀ ਬੱਤੀ ਦੇ ਪਿੱਛੇ ਲਾਤਾ ਹੈ। ਬੁਲਡੋਜ਼ਰ ਨਾਲ ਸੜਕ ਦਾ ਦਿਖ ਰਿਹਾ ਹੋਇਆ ਹੈ, ਉਹਦੇ ਪਿੱਛੇ ਲਾਤਾ। ਹੁਣ 2027 ਦਾ 1 ਸਾਲ ਦਾ ਉਹ ਚੋਣ ਨਹੀਂ ਬਚੇਗਾ। 2027 ਦੀ ਤਿਆਰੀ ਕਰਨ ਜਾ ਰਹੇ, ਕਿਹੜੀ ਤਿਆਰੀ ਕਰ ਰਹੇ? ਪਾਕਿस्तान ਤਿਆਰੀ ਕਰ ਰਹੀ ਹੈ। ਪਾਕਿस्तान ਮਿਜ਼ਾਈਲ ਬਣਾਤੇ ਨੇ, ਐਟਮ ਬੰਬ ਬਣਾ ਦਿੱਤਾ। ਅਸੀਂ ਤਿਆਰੀਆਂ ਕਰ ਕਰਕੇ ਇੱਥੇ ਪਹੁੰਚੇ ਹਾਂ। ਇਹ ਤਾਂ ਸਾਨੂੰ ਕ੍ਰਿਕਟ ਦਾ ਰਹਿਣਾ ਥਾ, ਉਹ ਜੋ ਤੂੰ ਕਰਨਾ ਹੀ ਤੁਹਾਨੂੰ ਕਰ ਰਿਹਾ। ਮੈਂ ਕਹਿੰਦਾ ਮੁਬਾਰਕ ਸਾਹਿਬ, मैं क्रिकेट अपना तस्वीर करता ना, मैं इन्ना अपसेट रहा वर्ल्ड का भी जो परफॉर्मेंस की टीम ने, जिस तरह की बैटिंग छपरी, जिस तरह की बैट बॉलिंग हाथ में हाथ ना देखा गया, बड़ा मजबूत किया जी। तीन करो 500 आए थे, इस तरह के अगर बंदे नहीं साढ़े को टैलेंट बेशुमार पे है। ठीक है, उन गल है कि जिस तरह सानू क्या है 2027 का नवा छोड़न में लगता हूँ सारी टीम फिर सारे आवाम इस पास ला दो। 2027 तैयारी देखो, अगला शामिल फैल लड़का है, वेरी गुड यंग मैन, बड़े रंग बनाने सही है एक्चुअली सारा होर मास डाकर वेरी टैलेंटेड। मगर 1-2 मैच नहीं किया, उन्होंने डिस्कार्ड कर दी। पिछले का तैयारी देखो, 10-15 साल में स्ट्रगल देखो। शामिल सानू अंदर साडी मैच की साडी चौहामारी के विच बच्चा टैलेंटेड है। चाहे मजूम 80 T20 खिला देते हैं, हुणी चलेगा, हुणी चलेगा, हुणी चलेगा, और नहीं चलेगा 80 चल गया। यानी ये कॉन्फिडेंस शामिल नहीं मार सकती टीवी में अंदर मैं कभी भी 2027 तक ले जाओ और 0 कर देते हासिल होगा ना। तुझे
मतलब 10 टीचर आ गए जी, मतलब 10 टीचर आ गए पाकिस्तान, क्या बात है, क्या बात है। वो किसी अजकल मैं दसो मुबासा पता नहीं क्या आजकल ਯਕੀਨੀ ਤੌਰ 'ਤੇ ਆਮਿਰ ਸਾਹਿਬ ਬੜੀ ਮਾਯੂਸੀ ਹੋਈ ਹੈ ਸਾਨੂੰ ਵੀ ਤੇ ਤੁਹਾਡੇ ਫੀਲਿੰਗਸ ਤੁਹਾਡੀਆਂ ਨੇ ਬਿਲਕੁਲ ਸੱਚ ਹੈ ਆਪਣੀ ਜਗ੍ਹਾ। ਅਸੀਂ ਵੀ ਇਹੀ ਸੋਚਦੇ ਹਾਂ, ਮਗਰ ਸਾਡੇ ਮੁੰਡੇ ਅਸੀਂ ਇਹਨਾਂ ਨੂੰ ਬੈਕ ਕਰਨਾ ਹੈ ਤੇ ਦੁਆ ਕਰਦੇ ਹਾਂ ਕਿ ਦੂਜੇ ਵਨਡੇ ਵਿੱਚ ਅਸੀਂ ਕਮ ਬੈਕ ਕਰੀਏ ਤੇ ਸਾਡੀ ਟੀਮ ਜਿਹੜਾ ਤਰੱਕੀ ਦੀ ਤਰਫ ਗਾਮਜ਼ਨ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ ਆਮਿਰ ਸਾਹਿਬ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ब्रेक तो बाद खुशामदीद बांग्लादेश के खिलाफ पहले मैच में जी सानू शर्मनाक शिकस्त लभी उनके बारे असीं गल करते पे कि जी सिलैक्शन का मसला तो हमेशा नाल रहा है। कोचिंग उत्ते भी सवालात खड़े हो चुके हैं तो कप्तान का असीं की कहिए सिर्फ एक रैगूलर स्पिनर असीं खड़ा लिया। जो सानू पता भी सीगा कि स्पिनिंग ट्रैक है, वैस्ट इंडीज़ की मिसाल मौजूद है, उन्होंने 50 ओवर स्पिनर कोलों करवा लए लेकिन असीं बिल्कुल नाकाम रहे ने हर शोबे विच। ਇਹਦੇ ਉੱਤੇ ਗੱਲ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਮੀਆਂ ਅਸਗਰ ਸਲੀਮੀ ਸਾਹਿਬ। ਅਸਗਰ ਸਾਹਿਬ ਵੱਧ ਜੀ ਆਇਆਂ ਨੂੰ। ਯਕੀਨੀ ਤੌਰ 'ਤੇ ਤੁਹਾਨੂੰ ਵੀ ਬੜੀ ਮਾਯੂਸੀ ਹੋਈ ਹੋਣੀ ਤੇ ਮੈਨੂੰ ਤਾਂ ਹੁਣ ਲੱਗਦਾ ਪਿਆ ਕਿ ਜ਼ਿੰਬਾਬਵੇ ਦੀ ਟੀਮ ਕੋਲੋਂ ਸਾਨੂੰ ਉਮੀਦਾਂ ਲਾ ਲੈਣੀ ਚਾਹੀਦੀਆਂ ਕਿ ਉਵੇਂ ਦੀ ਜਿਹੜੀ ਛੋਟੀ ਟੀਮਾਂ ਨੇ ਐਸੋਸੀਏਟ ਨੇਸ਼ਨਸ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਉਹ ਕੁਝ ਚੰਗਾ ਖੇਡ ਲੈਂਦੇ ਨੇ ਸਾਡੇ ਕੋਲੋਂ। ਸੀ ਕਿ ਜਦੋਂ ਵੈਸਟਰਨ ਇੰਡੀਜ਼, ਆਸਟ੍ਰੇਲੀਆ, ਇੰਡੀਆ ਦੀ ਟੀਮਾਂ ਜਿਹੜੀ ਗਿਆ ਸੀ ਨਾ ਸਾਡੇ ਨਾਲ ਖੇਲਣ ਦੇ ਹੋਏ ਡਰਦੀਆਂ ਹੈਗੀਆਂ ਸੀ ਯਾਰ ਕਿ ਅਸੀਂ ਕਿਸੇ ਵੱਡੀ ਟੀਮ ਦੇ ਨਾਲ ਮੁਕਾਬਲਾ ਕਰਨ ਜਾ ਰਹੇ ਹੈਗੇ। ਕੀ ਗੱਲ ਹੈਗੀ ਹੈ ਕਿ ਮੇਰਾ ਖਿਆਲ ਇਹ ਟੀਮਾਂ ਹੈਗੀਆਂ ਨੇ ਨਾ ਉਹਨਾਂ ਦੇ ਨਾਲ ਸਾਨੂੰ ਖੇਲਣਾ ਚਾਹੀਦਾ ਹੈਗਾ। ਕਮ ਸੇ ਕਮ ਚਲੋ ਅਸੀਂ ਇਹ ਤਾਂ ਦੱਸ ਸਕਾਂਗੇ ਕਿ ਅਸੀਂ ਜਿਹੜਾ ਹੈਗਾ ਨਾ ਜਿੱਤੇ ਹੈਗੇ। ਹੁਣ ਬੰਗਲਾਦੇਸ਼ ਏਡੀ ਵੱਡੀ ਟੀਮ ਨਹੀਂ ਹੈਗੀ ਕਿ ਤੁਸੀਂ ਜਿਹੜਾ ਹੈਗਾ ਨਾ ਬਿਲਕੁਲ ਹੀ ਜਿਹੜਾ ਹੈਗਾ ਨਾ 114 ਦੇ ਪੂਰੀ ਦੀ ਪੂਰੀ ਟੀਮ ਤੁਹਾਡੀ ਜਿਹੜੀ ਹੈਗੀ ਨਾ ਬਿਲਕੁਲ ਥੱਲੇ ਡਿੱਗ ਜਾਵੇ। ਔਰ ਤੁਸੀਂ ਇਹ ਦੇਖੋ ਕਿ ਤੁਹਾਡੇ ਜਿਹੜੇ 8 ਪਲੇਅਰ ਹੈਗੇ ਨੇ 8 ਪਲੇਅਰ ਮਜਮੂਈ ਤੌਰ ਤੇ ਉਹਨਾਂ ਨੇ 28 ਸਕੋਰ ਕੀਤਾ ਹੈਗਾ। ਇਹ ਬੜੇ ਅਫਸੋਸ ਦਾ ਮੁਕਾਮ ਹੈਗਾ ਏ। ਔਰ ਸਾਡਾ ਜਿਹੜਾ ਸਿਲੈਕਸ਼ਨ ਕਮੇਟੀ ਹੈ ਔਰ ਇਹਦੇ ਬਾਅਦ ਸਾਡੀ ਜਿਹੜਾ ਹੈਗਾ ਨਾ ਕੋਚਿੰਗ ਪੈਨਲ ਹੈਗਾ ਉਹਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਕ੍ਰਿਕਟ ਹੈਗੀ ਹੈ ਕਿੱਧਰ ਜਾ ਰਹੀ ਹੈਗੀ ਹੈ। तमाम तरह ਅਸੀਂ ਇਹਨਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ, ਮੁਆਵਜ਼ੇ ਵੀ ਦੇ ਰਹੇ ਹਾਂ, ਪਲੇਅਰ ਵੀ ਬਹੁਤ ਜ਼ਬਰਦਸਤ ਪੈਸੇ ਲੈ ਰਹੇ ਨੇ, ਟੀਮ ਮੈਨੇਜਮੈਂਟ ਵੀ ਲੈ ਰਹੀ ਹੈ, ਸਿਲੈਕਸ਼ਨ ਕਮੇਟੀ ਵੀ ਲੈ ਰਹੀ ਹੈਗੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਹੈਗਾ ਨਾ ਟੀਮ ਦਾ ਜਿਹੜਾ ਕਿਬਲਾ ਦਰੁਸਤ ਹੋਣ ਦੇ ਬਜਾਏ ਮਜ਼ੀਦ ਖਰਾਬ ਹੋ ਰਿਹਾ ਹੈ। ਕਿਬਲਾ ਕਿਹੜਾ ਦਰੁਸਤ ਹੋਣਾ ਹੈ? ਬਾਬਰ ਨੂੰ ਤੁਸੀਂ ਡ੍ਰੌਪ ਕਰਤਾ ਹੈ, ਸਾਇਮ ਨੂੰ ਵੀ ਡ੍ਰੌਪ ਕਰਤਾ ਹੈ, ਨਵਾਜ਼ ਦੇ ਵੀ ਜ਼ਿਕਰ ਹੋ ਰਿਹਾ ਹੈ ਤੇ ਕੋਚਿੰਗ ਸਟਾਫ ਉੱਤੇ ਹਜੇ ਮੁਕੰਮਲ ਇਤਮਾਦ ਕੀਤਾ ਜਾ ਰਿਹਾ ਹੈ। ਸਲਮਾਨ ਆਗਾ ਵੀ ਹਜੇ ਵੀ ਟੀਮ ਵਿੱਚ ਸ਼ਾਮਿਲ ਨੇ, ਉਹਨਾਂ ਨੂੰ ਨਹੀਂ ਕੱਢਿਆ ਗਿਆ, ਨਾ ਉਹਨਾਂ ਕੋਲੋਂ ਸਵਾਲ ਪੁੱਛਿਆ ਗਿਆ ਕੋਈ। ਮੁਫਾਜ਼ ਸਾਹਿਬ ਬੇਸਿਕਲੀ ਜਿਹੜਾ ਹੈਗਾ ਨਾ ਕੋਸ਼ਿਸ਼ ਹੈਗੀ ਸੀ ਕਿ ਸਾਡੇ ਜਿਹੜਾ ਪੀਸੀਬੀ ਦਾ ਥਿੰਕ ਟੈਂਕ ਹੈਗਾ ਨਾ ਇਹਦਾ ਖਿਆਲ ਹੈਗਾ ਸੀ ਕਿ ਬੰਗਲਾਦੇਸ਼ ਇੱਕ ਹੌਲੀ ਟੀਮ ਹੈਗੀ ਹੈ, ਇਹਨੂੰ ਅਸੀਂ ਜਲਦੀ ਫੜ ਲਾਂਗੇ। ਕ੍ਰਿਕਟ ਦੇ ਵਿੱਚ ਕਿਸੇ ਵੀ ਟੀਮ ਨੂੰ ਆਸਾਨ ਨਹੀਂ ਸਮਝਿਆ ਜਾਣਾ ਚਾਹੀਦਾ ਬਈ ਮੈਚ ਹੀ ਹੁੰਦਾ ਹੈ ਔਰ ਉਹਦੇ ਮੈਰਿਟ ਦੇ ਮੁਤਾਬਿਕ ਖੇਲਣਾ ਚਾਹੀਦਾ ਹੈਗਾ। ਹੁਣ ਤੁਸੀਂ ਇੱਕ ਦੇਖੋ ਨਾ ਕਿ 2020 ਦੇ ਵਿੱਚ ਵੀ ਅਸੀਂ ਬਹੁਤ ਬੁਰੇ ਤਰੀਕੇ ਨਾਲ ਜਿਹੜਾ ਹਾਰੇ ਆ, ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚੇ ਗਏ। ਚਲੋ ਅਸੀਂ ਸਮਝ ਆ ਰਹੀ ਹੈਗੀ ਸੀ ਬਈ 2020 ਗੇਮ ਹੈਗੀ ਸੀ, ਹੁਣ ਸਿਨੈਰੀਓ ਸਾਰਾ 50 ਗੇਮਾਂ ਦੀ ਜਿਹੜੀ ਹੈਗੀ ਨਾ ਉਧਰ ਚਲਾ ਗਿਆ ਹੈਗਾ। ਲੇਕਿਨ ਪ੍ਰੋਬਲਮ ਕੀ ਹੋਈ ਹੈ ਕਿ ਖਿਲਾੜੀਆਂ ਨੇ ਖੁਦ ਨੂੰ ਐਡਜਸਟ ਹੀ ਨਹੀਂ ਕੀਤਾ। ਖਿਲਾੜੀ ਹਾਲੇ ਤੱਕ 2020 ਦੇ ਵਿੱਚ ਮੇਰਾ ਖਿਆਲ ਹੈ ਕਿ 2020 ਮੈਚ ਹੁੰਦਾ ਨਾ ਸ਼ਾਇਦ 114 ਤੋਂ ਜ਼ਿਆਦਾ ਕਰ ਦਿੰਦੇ। ਇਹਨਾਂ ਨੇ ਬਿਲਕੁਲ ਉਸੇ ਹੀ ਰਿਦਮ ਦੇ ਨਾਲ ਕਮ ਸੇ ਕਮ ਪਲੇਅਰਾਂ ਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਬਈ ਹੁਣ 2020 ਕ੍ਰਿਕਟ ਦੇ ਹੈਗੀ 50 ਓਵਰ ਮੈਚ ਹੈਗਾ ਏ, ਅਗਰ ਵਿਕਟਾਂ ਡਿੱਗ ਰਹੀਆਂ ਨੇ ਤਾਂ ਫਿਰ ਜਿਹੜੇ ਬਾਅਦ ਚੋਂ ਜਿਹੜਾ ਖਿਲਾੜੀ ਹੈ ਉਹਨੂੰ ਵੀ ਥੋੜਾ ਜਿਹਾ ਅਕਲ ਦਾ ਮੁਜ਼ਾਹਰਾ ਕਰ ਲੈਣਾ ਚਾਹੀਦਾ ਹੈਗਾ ਏ ਕਿ ਤੁਸੀਂ ਜਿਹੜੇ ਗਏ ਨੇ ਕਮ ਸੇ ਕਮ ਕ੍ਰੀਜ਼ ਤੇ ਖੜੇ ਤੇ ਹੋਵੋ। ਜਦੋਂ ਤੱਕ ਤੁਸੀਂ ਵਿਕਟ ਤੇ ਖੜੇ ਨਹੀਂ ਹੋਵੋਗੇ ਸਕੋਰ ਕਿਵੇਂ ਬਣੇਗਾ? ਤੇ ਮੈਂ ਸਮਝਦਾ ਵਾ ਹੋਰ ਮੇਰੇ ਤੁਹਾਨੂੰ ਮੁਫਾਜ਼ ਸਾਹਿਬ ਇੱਕ ਹੋਰ ਚੀਜ਼ ਦੱਸਦੇ ਆ। ਮੁੰਡੇ ਜਿਹੜੇ ਗਏ ਨੇ ਗਿਲਾ ਸ਼ਿਕਵਾ ਕਰਦੇ ਗਏ ਨੇ ਕਿ ਸਾਨੂੰ ਪਾਕਿਸਤਾਨ ਟੀਮ 'ਚ ਖੇਲਣ ਦਾ ਮੌਕਾ ਨਹੀਂ ਮਿਲਦਾ ਹੈਗਾ। ਉਹ ਬਈ ਅਗਰ ਮੌਕਾ ਮਿਲ ਗਿਆ ਹੈਗਾ ਤਾਂ ਫਿਰ ਪਰਫਾਰਮ ਵੀ ਕਰੋ। ਸ਼ਾਮਲ ਹੁਸੈਨ ਤੁਹਾਨੂੰ ਪਤਾ ਹੈਗਾ ਕੌਣ ਹੈਗਾ? ਬਿਲਕੁਲ, ਸ਼ਾਮਲ ਹੁਸੈਨ ਪਾਕਿਸਤਾਨ ਦੇ ਇੱਕ ਵੱਡੇ ਜਰਨਲਿਸਟ, ਉਹਨਾਂ ਦਾ ਬੇਟਾ ਹੈਗਾ ਤਲਤ ਹੁਸੈਨ ਦਾ, ਠੀਕ ਹੈ ਜੀ। ਉਹ ਜਿਹੜਾ ਗਾਣਾ ਇੱਕ ਡੋਮੈਸਟਿਕ ਇਵੈਂਟ ਦੇ ਵਿੱਚ ਹੈ ਉਹਨੇ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਕੀਤਾ ਹੈਗਾ, ਤੁਸੀਂ ਉਹਨੂੰ ਕੌਮੀ ਟੀਮ ਦੇ ਵਿੱਚ ਲੈ ਲਿਆ। ਜਦੋਂ ਇਹਦੀ ਸਿਲੈਕਸ਼ਨ ਹੋਈ ਸੀ ਉਸ ਵਕਤ ਪੂਰੇ ਪਾਕਿਸਤਾਨ 'ਚ ਸੋਸ਼ਲ ਮੀਡੀਆ 'ਚ ਖੱਪ ਪੈ ਗਈ ਸੀ ਕਿ ਸ਼ਾਮਲ ਹੁਸੈਨ ਕਿੱਥੋਂ ਆ ਗਿਆ। ਠੀਕ ਹੈ, ਅਗਰ ਟੀਮ 'ਚ ਆ ਵੀ ਗਿਆ ਹੈ ਤਾਂ ਫਿਰ ਸ਼ਾਮਲ ਹੁਸੈਨ ਨੂੰ ਜਿਹੜਾ ਗਾਣਾ ਕਮ ਸੇ ਕਮ ਇਸ ਤਨਕੀਦ ਨੂੰ ਗਲਤ ਸਾਬਤ ਕਰ ਦੇਣਾ ਚਾਹੀਦਾ ਸੀ ਕਿ ਨਹੀਂ ਮੈਂ ਮੈਰਿਟ ਤੇ ਆਇਆ ਹੈਗਾ ਵਾ, ਕੱਲ ਕੀ ਕੀਤਾ ਉਹਨੇ 4 ਸਕੋਰ ਤੇ ਆਊਟ ਹੋ ਗਿਆ ਤੇ ਲਿਹਾਜ਼ਾ ਜਿਹੜਾ ਹੈਗਾ ਨਾ ਕੱਲ ਹੈਗਾ ਸੀ ਬਿਹਤਰ ਹੈਗਾ ਸੀ ਨਾ ਕਿ 100 ਕਰਦਾ। ਵੱਡਾ ਜਿਹੜਾ ਪਲੇਅਰ ਹੁੰਦਾ ਨਾ ਵੱਡਾ ਪਲੇਅਰ। ਮੀਆਂ ਸਾਹਿਬ ਇੱਕ ਖਿਡਾਰੀ ਹੋਰ ਨੇ ਅਬਦੁਲ ਸਮਦ ਜਿਨ੍ਹਾਂ ਉੱਤੇ ਅਸੀਂ ਇਨਵੈਸਟ ਕੀਤਾ ਹੈ ਇੱਥੇ ਸਟ੍ਰਾਈਕ ਕੈਂਪ ਵਿੱਚ, ਉਹ ਵੀ 0 ਤੇ ਆਊਟ ਹੋਏ ਨੇ। ਪਤਾ ਨਹੀਂ ਕਿੱਥੇ ਗਈਆਂ ਉਹ ਹਿੱਟਾਂ ਜਿਹੜੇ ਅਸੀਂ ਕਹਿੰਦੇ ਸੀ ਸਾਨੂੰ ਬੜੇ ਅੱਛੇ ਪਲੇਅਰ ਲੱਭ ਗਏ ਨੇ। ਸਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਕੱਲ ਜਿਹੜਾ 114 ਤੇ ਸਾਰੇ ਆਊਟ ਹੋਏ ਨੇ ਨਾ
ਪਾਕਿਸਤਾਨ ਦੀ ਜਿਹੜੀ ਟੌਪ ਆਰਡਰ ਜਿਹੜੀ ਬੈਟਿੰਗ ਹੈਗੀ ਹੈ ਨਾ, ਉਹਨੂੰ ਨਹੀਦ ਰਾਣਾ ਜਿਹੜਾ ਉਹਨਾਂ ਦਾ ਪੇਸਰ ਹੈਗਾ ਨਾ, ਉਹ ਖਾ ਗਿਆ। ਪ੍ਰੋਬਲਮ ਪਤਾ ਕੀ ਹੈਗੀ ਹੈ ਕਿ ਹੁਣ ਸਾਡੇ ਜਿਹੜੇ ਬੋਲਰ ਹੈਗੇ ਨੇ, ਫਾਸਟ ਜਿਹੜੀ ਬੋਲਿੰਗ ਹੈਗੀ ਹੈ ਨਾ, ਜਿੰਦੀ ਸਪੀਡ 140 45 ਜਾਂ 150 ਤੱਕ ਚਲੀ ਜਾਂਦੀ ਹੈ, ਉਹਦੇ ਕੋਲ ਬਹੁਤ ਜ਼ਿਆਦਾ ਡਰਦੇ ਪਏ ਹੈਗੇ ਨੇ, ਖੌਫਜ਼ਦਾ ਹੋ ਰਹੇ ਨੇ। ਇਹ ਬੇਸਿਕਲੀ ਥੋੜਾ ਜਿਹਾ ਸਪਿਨ ਜਿਹੜਾ ਹੈਗਾ ਨਾ ਬੋਲਿੰਗ ਖੇਲਣ ਦਾ ਜਿਹੜਾ ਹੈਗਾ ਨਾ, ਇਹਨਾਂ ਨੂੰ ਆਦਤ ਪੈ ਗਈ ਹੈਗੀ ਹੈ। ਇਹ ਜਿਹੜਾ ਫਾਸਟ ਬੋਲਿੰਗ ਵਾਲੇ ਇਹਨਾਂ ਦਾ ਮਸਲੇ ਮਸਾਇਲ ਆ ਰਹੇ ਨੇ, ਤੇ ਜਿਹੜਾ ਹੈਗਾ ਨਾ ਪੀਸੀਬੀ ਦੇ ਜਿਹੜੇ ਹੈਗੇ ਨੇ ਨਾ ਕੋਚਿੰਗ ਪੈਨਲ ਹੈਗਾ, ਉਹਨੂੰ ਵੀ ਦੇਖਣਾ ਚਾਹੀਦਾ ਹੈ ਕਿ ਬਈ ਜਦੋਂ ਕੈਂਪ ਲੱਗਦੇ ਨੇ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ, ਤੁਸੀਂ ਕਮ ਸ ਕਮ ਜਿਹੜਾ ਹੈਗਾ ਨਾ ਫਾਸਟ ਬੋਲਰ, ਉਹਨਾਂ ਦੀ ਵੀ ਪ੍ਰੈਕਟਿਸ ਕਰਵਾਉਣੀ ਚਾਹੀਦੀ ਹੈਗੀ ਹੈ। ਜਿੱਥੇ ਤਾਂ 145 ਉੱਤੇ ਬਾਲ ਡਿੱਗਦੀ ਹੈ, ਤੁਹਾਡੇ ਜਿਹੜੇ ਬੈਟਸਮੈਨ ਹੈਗੇ ਨੇ ਉਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਹੈਗੇ ਨੇ, ਔਰ ਨਾ ਚਾਹੁੰਦੇ ਵਿਕਟ ਦੇ ਕੇ ਜਿਹੜੇ ਹੈਗੇ ਨੇ ਨਾ ਪਵੇਲੀਅਨ ਵਾਪਸ ਪਹੁੰਚ ਜਾਂਦੇ ਹੈਗੇ ਨੇ। ਤੇ ਫਾਸਾ ਮੈਂ ਤੁਹਾਨੂੰ ਮਜ਼ੇ ਦੀ ਗੱਲ ਸੁਣਾਵਾਂ ਕਿ ਕੱਲ ਜਿਸ ਤਰੀਕੇ ਨਾਲ ਪਾਕਿਸਤਾਨੀ ਖਿਡਾਰੀ ਆਊਟ ਹੋ ਰਹੇ ਸੀ 41 ਦੇ ਬਾਅਦ ਜਿਹੜੇ ਹੈਗੇ ਨੇ ਨਾ, ਯੱਕੇ ਬਾਅਦ ਦੀਗਰੇ ਆਊਟ ਹੋ ਰਹੇ, ਤੇ ਮੈਨੂੰ ਇੱਕ ਥੋੜਾ ਜਿਹਾ ਛੋਟਾ ਜਿਹਾ ਲਤੀਫਾ ਯਾਦ ਆ ਰਿਹਾ ਕਿ ਅਗਰ ਤੁਸੀਂ ਕਹੋ ਤੇ, ਕਿ ਪਾਕਿਸਤਾਨ ਹੀ ਦੀ ਤਰ੍ਹਾਂ ਇੱਕ ਟੀਮ ਹੈਗੀ ਸੀ, ਉਹਦਾ ਵੀ ਇਹੋ ਹੀ ਮਸਲੇ ਮਸਾਇਲ ਹੈਗੇ ਸੀ। ਖਿਡਾਰੀ ਜਾਂਦੇ ਸੀ, ਖੇਲਣ ਜਾਂਦੇ ਸੀ, ਬੈਟਿੰਗ ਕਰਨ ਜਿਸ ਤਰ੍ਹਾਂ ਜਾਂਦੇ ਸੀ ਉਸੇ ਤਰ੍ਹਾਂ ਜਿਹੜਾ ਹੈਗਾ ਨਾ ਵਾਪਸ ਆ ਜਾਂਦੇ ਹੈਗੇ ਸੀ। ਉਹਨਾਂ ਦਾ ਜਿਹੜਾ ਕੋਚ ਹੈਗਾ ਸੀ ਉਹ ਬਹੁਤ ਹੀ ਪਰੇਸ਼ਾਨ ਹੈਗਾ ਸੀ। ਇੱਕ ਦਿਨ ਉਹਨੇ ਕਿਹਾ ਕਿ ਬਈ ਤੁਹਾਨੂੰ ਨਹੀਂ ਇਸ ਤਰ੍ਹਾਂ ਬੈਟਿੰਗ ਆਣੀ ਹੈਗੀ, ਤੇ ਮੈਂ ਤੁਹਾਨੂੰ ਦੱਸਣਾ ਅੱਜ ਬੈਟਿੰਗ ਕਿਸ ਤਰ੍ਹਾਂ ਕਰੀਦੀ। ਪੈਡ ਪਾਉਂਦਾ, ਬੈਟ ਫੜਦਾ, ਗਰਾਊਂਡ ਦੇ ਵਿੱਚ ਆ ਜਾਂਦਾ, ਔਰ ਆਪਣੇ ਫਾਸਟ ਬੋਲਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਚੱਲ ਬਈ ਮੈਨੂੰ ਬਾਲ ਕਰ। ਉਹ ਜਿਹੜਾ ਉਹਨਾਂ ਦਾ ਫਾਸਟ ਬੋਲਰ ਹੁੰਦਾ ਹੈ, ਬਾਲ ਕਰਦੇ ਪਹਿਲੀ ਹੀ ਗੇਂਦ ਤੇ ਉਹਦੀਆਂ ਕਿੱਲੀਆਂ ਜਿਹੜੀ ਗਈਆਂ ਨਾ ਹਵਾ ਦੇ ਵਿੱਚ ਉੱਡਦੀਆਂ ਨਜ਼ਰ ਆਉਂਦੀਆਂ ਹੈਗੀਆਂ ਨੇ। ਉਹ ਸ਼ਰਮਿੰਦਾ ਹੋਣ ਦੀ ਬਜਾਏ ਔਰ ਸਾਰਾ ਪਲੇਅਰਾਂ ਨੂੰ ਜਿਹੜਾ ਹੈਗਾ ਨਾ ਇਕੱਠਾ ਕਰਦਾ ਹੈਗਾ, ਇਕੱਠਾ ਕਰਕੇ ਕਹਿੰਦਾ ਹੈਗਾ ਕਿ ਦੇਖੋ ਤੁਹਾਨੂੰ ਇਹ ਦੱਸਣਾ ਹੈ ਕਿ ਜਿਸ ਤਰੀਕੇ ਨਾਲ ਮੈਂ ਖੇਲ ਕੇ ਆਊਟ ਹੋਇਆ ਵਾ, ਤੁਸੀਂ ਇਸ ਤਰ੍ਹਾਂ ਨਹੀਂ ਖੇਲਣਾ ਹੈਗਾ। ਤੇ ਬੇਸਿਕਲੀ ਜਿਹੜਾ ਹੈਗਾ ਨਾ ਸਾਡੇ ਪਲੇਅਰ ਵੀ ਉਸੇ ਤਰ੍ਹਾਂ ਦੇ ਹੈਗੇ ਨੇ, ਕੋਚ ਵੀ ਉਸੇ ਤਰ੍ਹਾਂ ਦੇ ਹੈਗੇ ਨੇ, ਨਾ ਕਿ ਖਿਡਾਰੀ ਸਿੱਖਣਾ ਚਾਹੁੰਦੇ ਨੇ, ਨਾ ਕੋਚ ਜਿਹੜੇ ਹੈਗੇ ਨੇ ਉਹ ਦੱਸਣਾ ਚਾਹੁੰਦੇ ਹੈਗੇ ਨੇ। ਉਹਦੀ ਵਜ੍ਹਾ ਦੇ ਨਾਲ ਮਸਲੇ ਮਸਾਇਲ ਹੋਣਗੇ। ਔਰ ਮੇਰਾ ਖਿਆਲ ਹੈ ਕਿ ਬੜਾ ਹੀ ਅਪਸੈਟ ਕੀਤਾ ਹੈ, ਬੜਾ ਪਰੇਸ਼ਾਨ ਕੀਤਾ ਹੈਗਾ ਪਾਕਿਸਤਾਨ ਟੀਮ ਦੀ ਇਸ ਪਰਫਾਰਮੈਂਸ ਨੇ। ਨਾ ਕਪਤਾਨ ਪਰਫਾਰਮੈਂਸ ਦਾ ਮੁਜ਼ਾਹਰਾ ਕਰ ਸਕਿਆ ਹੈਗਾ, ਨਾ ਜਿਹੜਾ ਹੈਗਾ ਨਾ ਤੁਹਾਡੇ ਸੁਲਮਾਨ ਅਲੀ ਆਗਾ ਜਿਹੜੇ T20 ਟੀਮ ਦੇ ਕਪਤਾਨ ਨੇ ਉਹ ਕਰ ਸਕਿਆ, ਔਰ ਜਿਹੜੇ ਨਵੇਂ ਮੁੰਡੇ ਨੇ ਜਿਨ੍ਹਾਂ ਨੂੰ ਮੁਆਸ ਤਾਕਤ ਦੇ ਇਲਾਵਾ, ਚਲੋ ਉਹਨੇ ਬਹੁਤ ਅੱਛਾ ਨਹੀਂ ਕੀਤਾ, ਲੇਕਿਨ ਫਿਰ ਵੀ ਟੀਮ ਨੂੰ 41 ਦਾ ਸਟੈਂਡ ਦੇ ਦਿੱਤਾ ਨਾਲ ਸਾਹਿਬਜ਼ਾਦਾ ਫਰਾਨ ਦੇ ਨਾਲ ਮਿਲ ਕੇ। ਉਹਦੇ ਬਾਅਦ ਸ਼ਾਮਿਲ ਹੁਸੈਨ ਦੀ ਜ਼ਿੰਮੇਵਾਰੀ ਬਣਦੀ ਸੀ। ਉਹਦੇ ਬਾਅਦ ਅਬਦੁਲ ਸਬਦ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ, ਉਹ ਵੀ 4 ਸਕੋਰ ਤੇ ਆਊਟ ਹੋ ਗਿਆ। ਮੇਰਾ ਖਿਆਲ ਹੈ ਸ਼ਾਇਦ ਇਹਨਾਂ ਨੇ 4 ਦਾ ਪਹਾੜਾ ਹੀ ਬੰਨ ਲਿਆ ਹੈਗਾ ਕਿ 4 ਤੇ ਹੀ ਆਊਟ ਹੋਣਾ ਹੈਗਾ। ਉਹ ਬਈ 4 ਤੋਂ ਅੱਗੇ ਵੀ ਸਕੋਰ ਹੁੰਦਾ ਹੈ, 4 ਤੋਂ ਅੱਗੇ 100 ਵੀ ਹੁੰਦਾ ਹੈ, 150 ਵੀ ਹੁੰਦਾ ਹੈ, 200 ਵੀ ਹੁੰਦਾ ਹੈ। ਤੁਹਾਡਾ ਕਿਸੇ ਨੇ ਬੈਟ ਤੇ ਨਹੀਂ ਫੜਿਆ ਕਿ ਤੁਸੀਂ ਜਿਹੜਾ ਗਾਣਾ ਸਕੋਰ ਨਾ ਕਰੋ, ਔਰ ਫਿਰ ਬਾਅਦ ਚ ਜਦੋਂ ਟੀਮੋਂ ਬਾਹਰ ਹੋ ਜਾਂਦੇ ਨੇ ਤੇ ਫਿਰ ਰੌਲਾ ਪਾਉਂਦੇ ਹੈਗੇ ਨੇ ਕਿ ਸਾਡੇ ਨਾਲ ਜ਼ਿਆਦਤੀ ਹੋ ਗਈ ਹੈ। ਸਲੀਮ ਸਾਹਿਬ ਮੇਰਾ ਖਿਆਲ ਹੈ ਛੱਡ ਦਈਏ, ਸੀਨੀਅਰ ਵੀ ਪਰਫਾਰਮ ਨਹੀਂ ਕਰ ਸਕਿਆ ਸੀ। ਰਿਜ਼ਵਾਨ ਦੀ ਗੱਲ ਕਰੀਏ, ਸਲਮਾਨ ਆਗਾ ਦੀ, ਇਹਨਾਂ ਨੇ ਤੇ ਬੜੇ ਮੈਚਸ ਖੇਡੇ ਹੋਏ ਨੇ ਨਾ, ਉੱਤੇ ਤੇ ਸਾਡੀ ਟੀਮ ਡਿਪੈਂਡ ਕਰਦੀ ਪਈ ਸੀ, ਉਹ ਵੀ ਫਲॉप ਰਹੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਬੱਲੇ ਨੂੰ ਕਿਸ ਤਰ੍ਹਾਂ ਮਿਡਲ ਕਰਨਾ ਸੀ। ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਬਈ ਹੁਣ ਤਾਂ ਤੁਹਾਨੂੰ ਪਤਾ ਹੈ ਕਿ ਅਸੀਂ T20 ਵਰਲਡ ਕੱਪ ਚ 3 ਵਿਕਟ ਕੀਪਰ ਲੈ ਕੇ ਗਏ ਸੀ। ਬਈ ਰਿਜ਼ਵਾਨ ਨੂੰ ਅਸੀਂ ਬਾਹਰ ਬਿਠਾਇਆ ਸੀ, ਕਮ ਸੇ ਕਮ ਉਹਨੂੰ ਉਸ ਵਕਤ ਸੋਚ ਲੈਣਾ ਚਾਹੀਦਾ ਸੀ ਕਿ ਬਈ ਹੁਣ ਮੈਂ ਇੰਨੇ ਲੰਬੇ ਅਰਸੇ ਬਾਅਦ ਆ ਰਿਹਾ ਵਾਂ, ਅਗਰ ਮੈਂ ਕੋਈ 50 ਜਾਂ 100 ਨਾ ਕੀਤਾ ਤੇ ਮੇਰੇ ਤੇ ਜਿਹੜੀ ਤਨਕੀਦ ਹੋ ਰਹੀ ਹੈ ਜਾਂ ਮੈਨੂੰ ਜਿਹੜੇ ਬਾਹਰ ਬਿਠਾਇਆ ਗਿਆ ਹੈ ਉਹ ਬਿਲਕੁਲ ਲੋਕ ਸੋਚਣ ਤੇ ਬਿਲਕੁਲ ਹੱਕਜਨਕ ਹੋਣਗੇ ਕਿ ਮੈਨੂੰ ਠੀਕ ਬਿਠਾਇਆ ਗਿਆ ਹੈਗਾ। ਕੱਲ ਬਿਲਕੁਲ ਉਹਨੇ ਵੀ ਬੜਾ ਮਾਯੂਸ ਕੀਤਾ ਹੈਗਾ, ਔਰ ਜਿਹੜੇ ਸੀਨੀਅਰ ਪਲੇਅਰ ਹੈਗੇ ਨੇ, ਕਮ ਸੇ ਕਮ ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਿਹਾ, ਟੀਮ ਦੀ ਉਸ ਵਕਤ ਤੱਕ ਪਰਫਾਰਮੈਂਸ ਅੱਛੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਕਪਤਾਨ ਦੀ ਆਪਣੀ ਪਰਫਾਰਮੈਂਸ ਨਹੀਂ ਹੋਏਗੀ। ਕੱਲ ਨਾ ਸ਼ਹੀਨ ਕੋਲੋਂ ਬੋਲਿੰਗ ਹੋ ਸਕੀ ਹੈ, ਨਾ ਉਹ ਬੈਟਿੰਗ ਕਰ ਸਕਿਆ, ਨਾ ਆਪਣਾ ਪਲੇਅਰਾਂ ਨੂੰ ਖਿਲਾ ਚੁੱਕਿਆ ਹੈਗਾ। ਔਰ ਦੇਖੋ ਨਾ ਬੰਗਲਾਦੇਸ਼ ਦੇ ਕੋਲੋਂ ਤੁਸੀਂ ਹਾਰ ਗਏ ਜੀ। ਇੱਕ ਐਸਾ ਬੋਲਰ ਹੈ ਨਾਹੀਦ ਰਾਣਾ, ਔਰ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਨਾਹੀਦ ਰਾਣਾ ਕੀ ਹੈਗਾ, ਪਿੰਡੀ ਟੈਸਟ ਜਿਹੜਾ ਹੋਇਆ ਸੀ ਨਾ ਉਹਦੇ ਵਿੱਚ ਵੀ ਇਹਨੇ ਪਾਕਿਸਤਾਨ ਦੇ ਜਿਹੜੇ ਟੌਪ ਦੇ ਬੈਟਸਮੈਨ ਹੈਗੇ ਸੀ, ਬਾਬਰ ਆਜ਼ਮ ਸੀ, ਸ਼ਾਨ ਮਸੂਦ ਸੀ, ਉਹਨਾਂ ਨੂੰ ਵੀ ਜਿਹੜਾ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏਗਾ ਕਿ ਉੱਥੇ ਵੀ ਪਿੰਡੀ ਦੇ ਵਿੱਚ ਡਰ ਗਏ ਸੀ, ਔਰ ਜਿਹੜਾ ਗਾਣਾ ਆਪਣੀ ਵਿਕਟ ਦੇ ਦਿੱਤੀ ਹੈਗੀ ਸੀ। ਪਾਕਿਸਤਾਨੀ ਜਿਹੜੇ ਬੈਟਸਮੈਨ ਹੈਗੇ ਨੇ ਖੌਫਜ਼ਦਾ ਹੋ ਜਾਂਦੇ ਨੇ ਜਿਹੜੇ ਫਾਸਟ ਬੋਲਰ ਹੈਗੇ ਨੇ। ਤੇ ਮੇਰਾ ਖਿਆਲ ਹੈ ਕਿ ਕਮ ਸੇ ਕਮ ਇਹ ਵੀ ਇੱਕ ਹੋਣਾ ਚਾਹੀਦਾ ਹੈ ਕਿ ਜਿਹੜੇ ਫਾਸਟ ਬੋਲਰ ਨੂੰ ਕਿਵੇਂ ਤੁਸੀਂ ਆਪਣਾ ਫੇਸ ਕਰਨਾ ਹੈਗਾ, ਇਹਦੇ ਵਾਸਤੇ ਸਪੈਸ਼ਲ ਕੈਂਪ ਲਾਏ ਜਾਣੇ ਚਾਹੀਦੇ ਹੈਗੇ ਨੇ। ਔਰ ਮਾਜ਼ੀ ਦੇ ਵਿੱਚ ਇਹ ਹੁੰਦਾ ਵੀ ਰਿਹਾ ਹੈਗਾ, ਅਗਰ ਬਹੁਤ ਜ਼ਿਆਦਾ ਨਹੀਂ ਹੈਗਾ। ਨੈਸ਼ਨਲ ਕ੍ਰਿਕਟ ਅਕੈਡਮੀ ਜਿਹੜੀ ਲਾਹੌਰ ਹੈਗੀ ਹੈ ਨਾ, ਇੱਥੇ ਬੋਲਿੰਗ ਮਸ਼ੀਨ ਹੈਗੀ ਹੈ। ਇੱਥੇ ਤੁਸੀਂ ਜਿਹੜਾ ਹੈਗਾ ਨਾ ਇਨਡੋਰ ਸੈਸ਼ਨ ਦੇ ਵਿੱਚ ਪਲੇਅਰਾਂ ਨੂੰ ਜਿਹੜੇ ਬੈਟਸਮੈਨ ਹੈਗੇ ਨੇ ਇਹਨਾਂ ਨੂੰ
ਤੇਜ਼ ਤਰੀਨ ਬੋਲਿੰਗ ਦੀ ਜਿਹੜੀ ਨਾ ਪ੍ਰੈਕਟਿਸ ਕਰਵਾਓ। ਕਮ ਸੇ ਕਮ ਜਦੋਂ ਤੁਹਾਡੀ ਉਹ ਪ੍ਰੈਕਟਿਸ ਹੋਈ ਹੋਏਗੀ ਫਿਰ ਵੀ ਥੋੜਾ ਜਿਹਾ ਖਿਡਾਰੀਆਂ ਨੂੰ ਹੌਸਲਾ ਸਾਹਿਬ ਸ਼ਾਹਿਨਸ਼ਾਹ ਅਫਰੀਦੀ ਦੀ ਅਸੀਂ ਗੱਲ ਕਰੀ ਤਾਂ ਉਹਨਾਂ ਦੇ ਫਿਟਨੈਸ ਉੱਤੇ ਵੀ ਕਈ ਸਵਾਲਾਤ ਨੇ। 135 134 ਦੀ ਉਹਨਾਂ ਦੀ ਸਪੀਡ ਹੈ, ਨਾ ਉਹਨਾਂ ਕੋਲ 140 ਪਲੱਸ ਹੋ ਰਹੀ ਹੈ। ਅਸੀਂ ਨਾਹਿਦ ਰਾਣਾ ਦੀ ਗੱਲ ਕਰਦੇ ਪਏ, ਸ਼ੌਨ ਟੇਟ ਉਹਨਾਂ ਦੇ ਬੋਲਿੰਗ ਕੋਚ ਨੇ, ਬੜੇ ਬਿਹਤਰ ਅੰਦਾਜ਼ ਨਾਲ ਉਹਨਾਂ ਦੀ ਕੋਚਿੰਗ ਕਰਦੇ ਪਏ। ਤੇ ਅਸੀਂ ਦੂਜੇ ਪਾਸੇ ਵੇਖੀਏ ਨਸੀਮ ਸ਼ਾਹ ਨੂੰ ਅਸੀਂ ਬਾਹਰ ਰੱਖਿਆ ਹੋਇਆ ਤੇ ਵਸੀਮ ਜੂਨੀਅਰ ਨੂੰ ਐਡ ਕੀਤਾ ਹੈ, ਉਹਦੇ ਕੋਲ ਵੀ ਕੋਈ ਖਾਸ ਵੈਰਾਈਟੀ ਨਜ਼ਰ ਨਹੀਂ ਆ ਰਹੀ। ਸਰ ਬੇਸਿਕਲੀ ਜਿਹੜਾ ਹੈਗਾ ਨਾ, ਜਿੱਥੋਂ ਤੱਕ ਸ਼ਾਹੀਨ ਅਫਰੀਦੀ ਦੀ ਗੱਲ ਹੈ ਨਾ, ਜਦੋਂ ਬਿਗ ਬੈਸ਼ ਤੋਂ ਖੇਲ ਕੇ ਆਏ ਨੇ, ਤੁਹਾਨੂੰ ਪਤਾ ਹੈ ਨਾ ਕਿ ਉਹ ਤੋਂ ਅਨਫਿਟ ਹੋ ਕੇ ਆਏ ਸੀ ਬਿਲਕੁਲ, ਔਰ ਬਾਅਦ ਚੋਂ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਵਿੱਚ ਇਹਨਾਂ ਦਾ ਰੀਹੈਬ ਹੋਇਆ ਸੀ। ਮੇਰਾ ਖਿਆਲ ਹੈ ਕਿ ਹਾਲੇ ਤੱਕ ਜਿਹੜਾ ਗਾਣਾ ਜਦੋਂ ਦੇ ਬਿਗ ਬੈਸ਼ ਤੋਂ ਲਾ ਕੇ ਉਹਦੇ ਬਾਅਦ ਨਾ ਦੇ ਇਹਨਾਂ ਦਾ ਮੇਰਾ ਖਿਆਲ ਕੋਈ ਫਿਟਨੈਸ ਮਸਾਇਲ ਹਾਲੇ ਤੱਕ ਚੱਲ ਰਹੇ ਹੈਗੇ। ਤੇ ਫਿਰ ਸਿਲੈਕਸ਼ਨ ਵਾਲਿਆਂ ਨੂੰ ਪੁੱਛਣਾ ਚਾਹੀਦਾ ਨਾ ਕਿ ਤੁਸੀਂ ਵੀ ਟੀਮ ਵਿੱਚ ਕਿਉਂ ਸ਼ਾਮਿਲ ਕੀਤਾ ਉਹਨਾਂ ਨੂੰ। ਵਰਲਡ ਕੱਪ ਵੀ ਖਿਡਾ ਲਿਆ, ਵਰਲਡ ਕੱਪ ਵਿੱਚ ਵੀ ਪਰਫਾਰਮੈਂਸ ਸਭ ਦੇ ਸਾਹਮਣੇ। ਸਰ ਪਲੇਅਰ ਜਿਹੜੇ ਹੈਗੇ ਨੇ ਬਾਸਕਾ ਜਦੋਂ ਖੇਲਣਾ ਚਾਹੁੰਦੇ ਹੈਗੇ ਨੇ, ਉਹ ਆਪਣੀ ਜਿਹੜੀ ਫਿਟਨੈਸ ਹੈਗੀ ਨਾ ਉਹਨੂੰ ਛੁਪਾ ਲੈਂਦੇ ਹੈਗੇ। ਅਗਰ ਵੀ ਹੈਗੇ ਨੇ ਨਾ, ਉਹ ਬਿਲਕੁਲ ਜਿਹੜੇ ਉਹਨੂੰ ਛੁਪਾ ਲੈਂਦੇ ਨੇ। ਔਰ ਬਾਸਕਾ ਕੋਈ ਵੱਡਾ ਜਿਹੜਾ ਪਲੇਅਰ ਹੁੰਦਾ ਹੈ ਨਾ, ਉਹ ਜਿਹੜਾ ਥਿੰਕ ਟੈਂਕ ਪੀਸੀਬੀ ਦਾ ਹੁੰਦਾ, ਉਹ ਵੀ ਥੋੜਾ ਜਿਹਾ ਮਾਰਜਨ ਦੇ ਦਿੰਦਾ ਹੈਗਾ। ਉਹ ਕਹਿੰਦਾ ਯਾਰ ਕਿ ਚੱਲ ਜਿਹੜਾ ਹੈਗਾ ਨਾ ਟੀਮ ਦੇ ਵਿੱਚ ਆਏਗਾ, ਜਿਹੜਾ ਹੈਗਾ ਨਾ ਨਾਲ ਰਹਿ ਕੇ ਜਿਹੜਾ ਹੈਗਾ ਨਾ ਫਿਟਨੈਸ ਜਿਹੜਾ ਹੈਗਾ ਨਾ ਤੇਰੇ ਮਸਲੇ ਮਸਾਇਲ ਬਿਲਕੁਲ ਹੱਲ ਹੋ ਜਾਣਗੇ। ਇਸ ਲਈ ਜਿਹੜਾ ਹੈਗਾ ਨਾ ਮੇਰਾ ਖਿਆਲ ਹੈ ਕਿ ਜਿਹੜਾ ਸ਼ਾਹੀਨ ਅਫਰੀਦੀ ਇਹਦੇ ਨਾਲ ਵੀ ਇਹੀ ਰੇਸ ਚੱਲ ਰਿਹਾ ਹੈ। ਇਹ ਮੁਕੰਮਲ ਤੌਰ ਤੇ ਫਿਟ ਨਹੀਂ ਹੈਗਾ। ਔਰ ਬਾਕੀ ਮੇਰਾ ਖਿਆਲ ਹੈ ਕਿ ਇਹਨੂੰ ਹਾਲੀ ਤੱਕ ਇਹਨੇ ਇੰਨੀ ਜ਼ਿਆਦਾ ਸ਼ਾਹੀਨ ਅਫਰੀਦੀ ਨੇ ਕ੍ਰਿਕਟ ਖੇਲੀ ਹੈ, ਇਹਨੂੰ ਹਾਲੀ ਤੱਕ ਵੀ ਸਹੀ ਜਿਹੜਾ ਹੈਗਾ ਨਾ ਜਿਹੜਾ ਮੈਚ ਫਸਿਆ ਹੁੰਦਾ ਹੈ ਜਾਂ ਜਦੋਂ ਟੀਮ ਥੱਲੇ ਲੱਗੀ ਹੁੰਦੀ ਹੈ, ਉਸ ਵਕਤ ਜਿਹੜਾ ਹੈਗਾ ਨਾ ਇਹਨੂੰ ਸਮਝ ਨਹੀਂ ਹੈਗੀ ਕਿ ਬੋਲਿੰਗ ਕਿਸ ਤਰੀਕੇ ਨਾਲ ਕਰਨੀ ਹੈਗੀ ਹੈ। ਕਿ ਤੁਸੀਂ ਦੇਖ ਲਓ ਨਾ ਸ਼ਾਦ ਅਫਰੀਦੀ ਵੀ, ਉਹ ਵੀ ਜਿਹੜੇ ਹੈਗੇ ਨੇ ਨਾ, ਉਹਨਾਂ ਨੇ ਇਹਨਾਂ ਨੂੰ ਭਰਪੂਰ ਜਿਹੜਾ ਤਰਕੀਬ ਦਾ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਵੀ ਇਹ ਕਹਿਣਾ ਹੈ, ਹਾਲਾਂਕਿ ਉਹਨਾਂ ਦੇ ਦਾਮਾਦ ਨੇ, ਉਹਨਾਂ ਦਾ ਵੀ ਇਹ ਕਹਿਣਾ ਹੈਗਾ ਕਿ ਇਹਨੀ ਕ੍ਰਿਕਟ ਖੇਲਣ ਦੇ ਬਾਵਜੂਦ ਸ਼ਾਹੀਨ ਅਫਰੀਦੀ ਨੂੰ ਇਹ ਨਹੀਂ ਪਤਾ ਹੈਗਾ ਕਿ ਆਖਰੀ ਓਵਰ ਕਿਵੇਂ ਕਰਨਾ ਹੈ ਜਾਂ ਆਪਣਾ ਪਹਿਲਾ ਓਵਰ ਕਿਵੇਂ ਕਰਨਾ ਹੈ ਜਾਂ ਸੈਂਟਰ ਦੇ ਵਿੱਚ ਅਗਰ ਬੋਲਿੰਗ ਕਰਦੀ ਹੈ ਤਾਂ ਕਿਵੇਂ ਕਰਨੀ ਹੈਗੀ ਹੈ। ਹਾਲੇ ਤੱਕ ਉਹ ਬੋਲ ਨੂੰ ਸਿੱਖਿਆ ਹੈਗਾ। ਬੇਸਿਕਲੀ ਉਹਦੀ ਜਿਹੜੀ ਗੇਮ ਨਾ ਇੱਕ ਬੋਲਿੰਗ ਦੇ ਨਾਲ ਨਾਲ ਉਹਦੀ ਜਿਹੜੀ ਗੇਮ ਨਾ ਜ਼ਹਿਨੀ ਥੋੜੀ ਜਿਹੀ ਟ੍ਰੇਨਿੰਗ ਕਰਨ ਦੀ ਉਹ ਵੀ ਜ਼ਰੂਰਤ ਹੈਗੀ, ਉਹਨੂੰ ਦੱਸਿਆ ਜਾਣਾ ਚਾਹੀਦਾ ਹੈ। ਲਾਜ਼ਮੀ ਗੱਲ ਉਹੀ ਦੱਸੇਗਾ ਕਿ ਜਿਹੜਾ ਸ਼ਾਹੀਨ ਅਫਰੀਦੀ ਤੋਂ ਜ਼ਿਆਦਾ ਜਿਹੜਾ ਕ੍ਰਿਕਟ ਸਮਝਦਾ ਹੋਏਗਾ, ਉਹਦੇ 'ਚ ਵਕਾਰ ਵੀ ਹੋ ਸਕਦਾ, ਉਹਦੇ 'ਚ ਵਸੀਮ ਅਕਰਮ ਵੀ ਹੋ ਸਕਦਾ। ਬਲਕਿ ਅਗਰ ਵਸੀਮ ਅਕਰਮ ਸਪੈਸ਼ਲ ਸੈਸ਼ਨ ਕਰੇ ਨਾ ਫਾਸਟ ਬੋਲਰਾਂ ਦੇ ਨਾਲ, ਠੀਕ ਹੈ, ਬੇਸ਼ੱਕ ਉਹਨੂੰ 8-10 ਦਿਨ ਵਾਸਤੇ ਕੈਂਪ ਦੇ ਵਿੱਚ ਇੱਥੇ ਬੁਲਾਓ, ਉੱਥੇ ਬੁਲਾ ਕੇ ਤੇ ਉਹ ਜਿਹੜਾ ਹੈਗਾ ਨਾ, ਚੂੰਕਿ ਫੁੱਲ ਟਾਈਮ ਤੇ ਉਹ ਕੋਚਿੰਗ ਨਹੀਂ ਕਰਨਾ ਚਾਹੁੰਦਾ। ਸਾਹਿਬ ਕਹਿੰਦੇ ਨੇ ਕਿ ਪਾਕਿਸਤਾਨ ਵਿੱਚ ਉਹ ਰਿਸਪੈਕਟ ਦਿੱਤੀ ਨਹੀਂ ਜਾਂਦੀ ਕੋਚ ਨੂੰ। ਮਿਸਾਲ ਮੌਜੂਦ ਹੈ ਗਿਲਸਪੀ ਦੀ ਵੀ, ਤੇ ਬੜੇ ਕੋਚਿਸ ਰਹਿ ਚੁੱਕੇ ਨੇ ਇੱਥੇ, ਗੈਰੀ ਕ੍ਰਿਸਟਨ ਵੀ, ਜਿਵੇਂ ਕੱਢਿਆ ਗਿਆ ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ ਤੇ ਡਰਦੇ ਨੇ ਕੋਚਿਸ ਸਾਡੇ ਵੀ ਲੋਕਲ ਵੀ ਆਂਦੇ। ਇਹਦੇ ਬਾਰੇ ਕੀ ਕਹੋਗੇ ਸਰ? ਬੇਸਿਕਲੀ ਤੇ ਹੁਣ ਗੱਲ ਤੁਹਾਡੀ ਠੀਕ ਹੈਗੀ ਹੈ ਕਿ ਬੇਸ਼ੁਮਾਰ ਜਿਹੜੇ ਪਾਕਿਸਤਾਨ ਦੇ ਵੱਡੇ ਖਿਡਾਰੀ ਹੈਗੇ ਨੇ, ਜਿੰਦੇ ਚ ਵਕਾਰ ਯੂਨਸ ਵੀ ਹੈਗਾ ਹੈ, ਜਾਵੇਦ ਮਿਆਂਦਾਦ ਵੀ ਹੈਗਾ ਹੈ, ਵਸੀਮ ਬਾਰੀ ਵੀ ਇਹਦੇ ਬਾਅਦ ਆਉਂਦੇ ਰਹੇ ਨੇ, ਹੋਰ ਵੀ ਕਾਫੀ ਜਿਹੜੇ ਪਲੇਅਰ ਆਉਂਦੇ ਰਹੇ ਨੇ, ਬਾਰ-ਬਾਰ ਆਉਂਦੇ ਰਹੇ ਨੇ ਔਰ ਇਹਨਾਂ ਨੂੰ ਕੱਢ ਵੀ ਦਿੱਤਾ ਜਾਂਦਾ ਰਿਹਾ ਹੈ। ਲੇਕਿਨ ਵਸੀਮ ਅਕਰਮ ਇੱਕ ਐਸੀ ਐਗਜ਼ਾਮਪਲ ਹੈਗੇ ਨੇ ਕਿ ਉਹ ਕਦੀ ਵੀ ਜਿਹੜਾ ਹੈਗਾ ਨਾ, ਜਦੋਂ ਉਹਨਾਂ ਨੇ ਰਿਟਾਇਰਮੈਂਟ ਲਈ ਉਹਦੇ ਬਾਅਦ ਉਹ ਕਦੀ ਵੀ ਜਿਹੜਾ ਹੈਗਾ ਨਾ ਇੱਧਰ ਆਏ ਨੇ, ਬਲਕਿ ਉਹਨਾਂ ਦੀ ਜ਼ਿਆਦਾਤਰ ਜਿਹੜੀ ਤਰਜੀਹਾਤ ਤੁਹਾਨੂੰ ਪਤਾ ਹੈ ਕਿ ਉੱਥੇ ਇੰਡੀਆ ਦੇ ਵਿੱਚ ਰਹੀ ਹੈ, ਉੱਥੇ ਪ੍ਰੋਗਰਾਮ ਚੱਲਦੇ ਰਹੇ ਨੇ, ਉੱਥੇ ਉਹਨਾਂ ਦੀ ਕੋਚਿੰਗ ਵੀ ਕਰਦੇ ਰਹੇ ਨੇ ਔਰ ਉਹਨਾਂ ਨੇ ਆਪਣੀ ਜਿਹੜੀ ਰਿਵਰਸ ਸਵਿੰਗ ਹੈਗੀ ਸੀ ਉਹ ਵੀ ਉਹਨਾਂ ਨੂੰ ਇੰਡੀਅਨ ਜਿਹੜੇ ਬੋਲਰ ਨੇ ਉਹਨਾਂ ਨੂੰ ਸਿਖਾਈ ਹੈਗੀ ਸੀ। ਤੇ ਲਿਹਾਜ਼ਾ ਮੇਰਾ ਖਿਆਲ ਹੈ ਨਾਲ ਉਹ ਕਹਿੰਦੇ ਵੀ ਰਹਿੰਦੇ ਨੇ ਕਿ ਮੈਨੂੰ ਪਾਕਿਸਤਾਨ ਕ੍ਰਿਕਟ ਬੋਰਡ ਬੁਲਾਉਂਦਾ ਹੀ ਨਹੀਂ, ਬੁਲਾਏਗਾ ਤਾਂ ਮੈਂ ਜਾਵਾਂਗਾ ਨਾ। ਤਾਂ ਮੇਰਾ ਖਿਆਲ ਹੈ ਕਿ ਪਾਕਿਸਤਾਨ ਉਹ ਜਿਸ ਤਰੀਕੇ ਨਾਲ ਚਾਹਦੇ ਨੇ ਨਾ ਵਸੀਮ ਅਕਰਮ ਕਿ ਮੈਨੂੰ ਇੱਕ ਸੈਲਫ ਰਿਸਪੈਕਟ ਮਿਲੇ, ਇੱਜ਼ਤ ਮਿਲੇ ਔਰ ਮੈਨੂੰ ਬੜੇ ਅਦਬ ਇਹਤਰਾਮ ਦੇ ਨਾਲ ਲਿਆਇਆ ਜਾਵੇ, ਤਾਂ ਮੇਰਾ ਖਿਆਲ ਹੈ ਮੋਹਸਿਨ ਨਕਵੀ ਸਾਹਿਬ ਇਹ ਤਮਾਮ ਮਾਮਲਿਆਂ ਨੂੰ ਜ਼ਿਆਦਾ ਸਮਝਦੇ ਨੇ ਕਿ ਹੁਣ ਵਕਤ ਆ ਗਿਆ ਹੈਗਾ ਕਿ ਕਮ ਅਜ਼ ਕਮ ਵਸੀਮ ਅਕਰਮ ਦੇ ਨਾਲ ਵੀ ਜਿਹੜੇ ਫਾਸਟ ਬੋਲਰ ਨੇ ਉਹਨਾਂ ਦਾ ਇੱਕ ਸੈਸ਼ਨ ਹੋ ਜਾਣਾ ਚਾਹੀਦਾ। ਬਲਕਿ ਜਿਹੜਾ ਅਸੀਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਫੌਰੀ ਤੌਰ ਤੇ ਇੱਕ ਟੈਲੈਂਟ ਹੰਟ ਵੀ ਹੋਣਾ ਚਾਹੀਦਾ ਹੈ ਪੂਰੇ ਪਾਕਿਸਤਾਨ ਦੇ ਵਿੱਚ, ਜਿਨ੍ਹਾਂ ਨੂੰ ਉਹਨਾਂ ਨੂੰ ਸਿਰਫ ਇੱਕ ਟਾਰਗੇਟ ਦੇ ਦੇਣਾ ਚਾਹੀਦਾ ਹੈ, ਜਿਹੜੀ ਵੀ ਸਿਲੈਕਸ਼ਨ ਕਮੇਟੀ ਹੋਵੇ ਕਿ ਬਈ ਪੂਰੇ ਪਾਕਿਸਤਾਨ ਦੇ ਵਿੱਚ ਉਹ ਬੋਲਰ ਇਕੱਠੇ ਕਰੋ ਜਿਨ੍ਹਾਂ ਦੀ ਸਪੀਡ 140 ਤੋਂ ਜ਼ਿਆਦਾ ਹੈ, 140 ਜਾਂ 140 ਤੋਂ ਜ਼ਿਆਦਾ ਹੈਗੀ ਹੈ। ਉਹਨਾਂ ਦੀ ਬੋਲਿੰਗ ਉਹਨਾਂ ਨੂੰ ਆਉਂਦੀ ਹੈ ਜਾਂ ਨਹੀਂ ਆਉਂਦੀ, ਉਹਨਾਂ ਨੂੰ ਰਿਵਰਸ ਸਵਿੰਗ ਆਉਂਦੀ ਹੈ, ਇਨ ਸਵਿੰਗ ਆਉਂਦੀ ਹੈ ਜਾਂ ਨਹੀਂ ਆਉਂਦੀ ਹੈਗੀ, ਉਹ ਅਸੀਂ ਆਪੇ ਬੈਠ ਕੇ ਜਿਹੜੇ ਗਿਰੇ ਨਾ ਸਿਖਾ ਲਾਂਗੇ। ਲੇਕਿਨ ਉਹਨਾਂ ਦੀ ਸਪੀਡ 140 ਜਾਂ 100 ਉੱਤੇ ਹੋਣੀ ਚਾਹੀਦੀ ਹੈ। ਉਹ ਤਮਾਮ ਜਿਹੜੇ ਬੋਲਰ ਅਗਰ ਕੋਈ 10 15 20 25 30 ਜਿੰਨੇ ਵੀ ਬੋਲਰ ਹੋਣ, ਉਹਨਾਂ ਨੂੰ ਜਿਹੜਾ ਹੈਗਾ ਨਾ ਕਮ ਸੇ ਕਮ 10-15 ਦਿਨ ਜਿਹੜੇ ਗਏ ਨੇ ਵਸੀਮ ਅਕਰਮ ਦੀ ਸਰਬਰਾਹੀ ਦੇ ਵਿੱਚ ਇੱਕ ਕੈਂਪ ਲਾ ਦੇਣਾ ਚਾਹੀਦਾ ਫਾਸਟ ਬੋਲਿੰਗ ਦਾ। ਫੇਰ ਤੁਸੀਂ ਦੇਖਣਾ ਉਹਦੇ ਨਾਲ ਵਕਾਰ ਨੂੰ ਵੀ ਲਾ ਦਿਓ, ਉਹਦੇ ਬਾਅਦ ਆਕਿਬ ਜਾਵੇਦ ਜਿਹੜਾ ਉਹ ਰਸਤੂ ਹੈ ਆਪਣਾ ਕ੍ਰਿਕਟ ਦਾ ਰਸਤੂ ਉਹਨੂੰ ਵੀ ਲਾ ਦਿਓ, ਉਹ ਵੀ ਫਾਸਟ ਬੋਲਰ ਰਿਹਾ ਹੈ। ਜਿਹੜਾ ਹੈਗਾ ਅਜ਼ਹਰ ਮਹਿਮੂਦ ਜਿਨ੍ਹਾਂ ਨੂੰ ਤੁਸੀਂ 70 ਲੱਖ ਦਿੰਦੇ ਰਹੇ ਜੇ, ਉਹਨਾਂ ਨੂੰ ਵੀ ਕਹਿ ਦਿਓ ਕਿ ਯਾਰ ਥੋੜਾ ਜਿਹਾ ਹੁਣ ਕੋਈ ਨੈਸ਼ਨਲ ਡਿਊਟੀ ਸਮਝ ਕੇ ਜਿਹੜਾ ਹੈਗਾ ਨਾ ਥੋੜਾ ਜਿਹਾ ਕੰਮ ਕਰ ਲਿਓ। ਤੇ ਇਸ ਅਬਦੁਲ ਰਜ਼ਾਕ ਨੂੰ ਤੁਸੀਂ ਲੈ ਸਕਦੇ ਹੈਗੇ ਜੇ।
ਤੇ ਇਹਨਾਂ ਨੂੰ ਤਮਾਮ ਨੂੰ ਜਿਹੜਾ ਹੈਗਾ ਨਾ ਤੁਸੀਂ ਬੁਲਾ ਕੇ ਤੇ ਜਿਹੜੇ ਗਏ ਨੇ ਇੱਕ ਕੈਂਪ ਲਵਾਓ, ਔਰ ਉਹੋ ਹੀ ਜਿਹੜਾ ਹੈਗਾ ਨੇ ਪਾਕਿਸਤਾਨ ਦਾ ਸ਼ਾਨਦਾਰ ਮਾਜ਼ੀ ਤੁਹਾਨੂੰ ਯਾਦ ਹੋਏਗਾ 2W ਬੜੇ ਮਸ਼ਹੂਰ ਹੋਏ ਸੀ ਪਾਕਿਸਤਾਨ 'ਚ, ਵਸੀਮ ਵਕਾਰ। ਇਹ ਤੁਹਾਨੂੰ ਪਤਾ ਹੈ ਕਿ ਆਖਰੀ ਜਦੋਂ 10 ਓਵਰ ਕਰਦੇ ਹੁੰਦੇ ਸੀ ਕਿ ਅਗਲੇ ਜਿਹੜੇ ਬੈਟਸਮੈਨ ਨੇ ਟੀਮ ਮੁਖਾਲਿਫ ਟੀਮ ਦੇ ਬੈਟਸਮੈਨ ਨੂੰ ਹਿਲਾ ਕੇ ਰੱਖ ਦਿੰਦੇ ਹੁੰਦੇ ਸੀ। ਅਗਰ 35 ਜਾਂ 40 ਸਕੋਰ ਵੀ ਹੁੰਦਾ ਸੀ ਆਖਰੀ 10 ਓਵਰ ਇਹਨਾਂ ਨੇ ਕਰਦੇ ਹੁੰਦੇ ਸੀ ਤਾਂ ਨਹੀਂ ਆਉਣ ਦਿੰਦੇ ਹੁੰਦੇ ਸੀ, ਕਿਉਂਕਿ ਇਹਨਾਂ ਦੀ ਰਿਵਰਸ ਸਵਿੰਗ, ਇਹਨਾਂ ਦੀ ਹਿੱਟ ਸਵਿੰਗ ਔਰ ਇਹਨਾਂ ਦੇ ਜਿਹੜੇ ਯਾਰਕਰ ਹੈਗੇ ਸੀ ਕੋਈ ਬੈਟਸਮੈਨ ਖੇਲ ਹੀ ਨਹੀਂ ਸੀ ਸਕਦਾ ਹੈਗਾ। ਸਾਨੂੰ ਵੀ ਇਹੋ ਚਾਹੀਦਾ ਹੈ ਕਿ ਹਾਲੇ ਵੀ ਉਹੀ ਧਰਤੀ ਹੈ, ਉਹੀ ਹੈ, ਲੇਕਿਨ ਜਿਹੜਾ ਇਸ ਸ਼ੋਬੇ ਤੇ ਮਿਹਨਤ ਕਰਨ ਦੀ ਜ਼ਰੂਰਤ ਹੈਗੀ ਹੈ। ਔਰ ਜਦੋਂ ਸਾਡੇ ਕੋਲ ਫਾਸਟ ਬੋਲਰ ਆਪਣੇ ਅੱਛੇ ਹੋਣਗੇ ਕੈਂਪਾਂ ਦੇ ਵਿੱਚ, ਜਦੋਂ ਇਹ ਸਾਡੇ ਬੈਟਸਮੈਨ ਉਹਨੂੰ ਕਰਨਗੇ, ਇਹ ਵੀ ਮਸਲਾ ਮਸਾਇਲ ਜਿਹੜੇ ਸਾਡੇ ਬੈਟਸਮੈਨ ਜਿਹੜਾ ਹੈਗਾ ਨਾ ਥੋੜਾ ਜਿਹਾ ਡਰ ਖੌਫ ਦਾ ਸ਼ਿਕਾਰ ਹੋ ਜਾਂਦੇ ਨੇ। ਫਾਸਟ ਬੋਲਿੰਗ ਅਗਰ ਤੇਜ਼ ਗੇਂਦ ਆਉਂਦੀ ਹੈ ਤਾਂ ਸਮਝਦੇ ਨੇ ਪਤਾ ਨਹੀਂ ਸ਼ਾਇਦ ਮੈਨੂੰ ਵਾਜੀ ਨਾ ਜਾਵੇ। ਇੱਕ ਵਕਤ ਇਹ ਪਤਾ ਸੂਰਤ ਕਿਹੜੀ ਚੱਲ ਰਹੀ, ਇੱਕ ਵਕਤ ਐਸਾ ਹੁੰਦਾ ਸੀ ਵੈਸਟ ਇੰਡੀਜ਼ ਦੀ ਟੀਮ ਦੇ ਵਿੱਚ ਜਦੋਂ ਮੈਲਕਮ ਮਾਰਸ਼ਲ ਸੀ, ਆਪਣਾ ਬਿਸ਼ਪ ਸੀ ਔਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਨਾ ਫਾਸਟ ਬੋਲਰ, ਜਿਹੜੇ ਜਦੋਂ ਇਹ ਆਉਂਦੇ ਸੀ ਤਾਂ ਅਗਲੇ ਜਿਹੜੇ ਬੈਟਸਮੈਨ ਹੈਗੇ ਨੇ ਬਿਲਕੁਲ ਘਬਰਾਏ ਹੁੰਦੇ ਸੀ। ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਜਿਹੜੇ ਵੈਸਟ ਇੰਡੀਜ਼ ਦੇ ਬੋਲਰ ਹੈਗੇ ਨੇ ਫਾਸਟ ਬੋਲਰ ਉਹਨਾਂ ਨੂੰ ਅਸੀਂ ਫੇਸ ਹੀ ਨਾ ਕਰੀਏ। ਮੈਲਕਮ ਮਾਰਸ਼ਲ ਦਾ ਬੜਾ ਨਾਮ ਹੁੰਦਾ ਸੀ, ਬੜੀ ਉਹਦੀ ਦਹਿਸ਼ਤ ਹੁੰਦੀ ਸੀ। ਔਰ ਸਾਡੇ ਜਿਹੜਾ ਜਿਸ ਤਰੀਕੇ ਨਾਲ ਸ਼ੁਐਬ ਅਖਤਰ ਦੀ ਵੀ ਬੜੀ ਦਹਿਸ਼ਤ ਹੁੰਦੀ ਸੀ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਆਪਣਾ ਅਵਾਇਡ ਕੀਤਾ ਜਾਂਦਾ ਹੈਗਾ ਸੀ। ਬਲਕਿ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਲਓ, ਸ਼ੁਐਬ ਅਖਤਰ ਤੋਂ ਵੀ ਤੁਸੀਂ ਕੈਂਪ ਦੇ ਵਿੱਚ ਬੁਲਾ ਸਕਦੇ ਹੈਗੇ ਜੀ। ਇੰਨੇ ਪਲੇਅਰ ਮੈਂ ਤੁਹਾਨੂੰ ਗੁਣਵਾ ਦਿੱਤੇ ਨੇ, ਉਹਨਾਂ ਦੇ ਵਿੱਚੋਂ ਜਿਹੜੇ ਤਾਂ ਤੁਸੀਂ ਸਮਝਦੇ ਜੇ 2 3 4 ਅੱਛੇ ਹੈਗੇ ਨੇ, ਇਹਨਾਂ ਨੂੰ ਬੁਲਾ ਕੇ ਕੈਂਪ ਲਾਉਣ ਜਿਹੜੇ ਹੈਗੇ ਨੇ ਤਾਂ ਫੇਰ ਮਸਲੇ ਮਸਾਇਲ ਹੱਲ ਹੋ ਸਕਦੇ ਨੇ। ਅਗਰ ਤੁਸੀਂ ਨਹੀਂ ਕਰੋਗੇ, ਮਿਹਨਤ ਨਹੀਂ ਕਰੋਗੇ, ਕੰਮ ਨਹੀਂ ਕਰੋਗੇ ਔਰ ਜਿਹੜੇ ਪਲੇਅਰ ਹੈਗੇ ਨੇ ਕੰਮ ਚੋਰ ਹੁੰਦੇ ਰਹਿਣਗੇ, ਤੇ ਮੇਰਾ ਖਿਆਲ ਹੈ ਕਿ ਫਿਰ ਇਹੋ ਹੀ ਮਸਲੇ ਮਸਾਇਲ ਜਿਹੜੇ ਹੈਗੇ ਨੇ ਘੱਟ ਹੋਣ ਦੀ ਬਜਾਏ ਮਜ਼ੀਦ ਵਧਣਗੇ। ਔਰ ਇੱਕ ਹੋਰ ਚੀਜ਼ ਹੈਗੀ ਹੈ, ਇੱਕ ਹੋਰ ਚੀਜ਼ ਹੈ ਕਿ ਇਹ ਜਿਹੜੇ ਮੈਂ ਤੁਹਾਨੂੰ ਇੱਕ ਤਜਵੀਜ਼ ਲੱਗਾ ਮੁਫਾਜ਼ ਸਾਹਿਬ ਇਸ ਪ੍ਰੋਗਰਾਮ ਤੁਹਾਡੇ ਪ੍ਰੋਗਰਾਮ ਖੇਡਾਂ ਤੋਂ, ਕਿ ਜਦੋਂ ਵੀ ਟੀਮ ਜਿਹੜੀ ਹੈ ਨਾ ਟੂਰ ਤੇ ਹੋਵੇ ਨਾ, ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਹੈਗਾ ਨਾ ਬੰਦ ਕਰਦਾ ਜਾਣਾ ਚਾਹੀਦਾ ਹੈ। ਕਿ ਅਗਰ ਕੋਈ ਵੀ ਉਹਨਾਂ ਕੋਲ ਬਲਕਿ ਮੋਬਾਈਲ ਤੱਕ ਲੈ ਲਿੱਤੇ ਜਾਣੇ ਚਾਹੀਦੇ ਹੈਗੇ ਨੇ ਕਿ ਵੀ ਤੁਹਾਡਾ ਕੰਮ ਹੈ ਸਿਰਫ ਔਰ ਸਿਰਫ ਖੇਲਣਾ, ਇਹਦੇ ਇਲਾਵਾ ਤੁਹਾਡਾ ਕੋਈ ਕੰਮ ਨਹੀਂ ਹੈਗਾ। ਔਰ ਅਗਰ ਕਿਸੇ ਪਲੇਅਰ ਪਾਕਿਸਤਾਨੀ ਪਲੇਅਰ ਦੀ ਸੋਸ਼ਲ ਮੀਡੀਆ ਦੇ ਕੋਈ ਅਗਰ ਵੀਡੀਓ ਆਉਂਦੀ ਹੈ, ਕੋਈ ਇਸ ਤਰ੍ਹਾਂ ਦੇ ਉਹਨਾਂ ਦਾ ਕੋਈ ਛੋਟਾ ਆਪਣਾ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਆਉਂਦੀ ਹੈ, ਤਾਂ ਮੇਰਾ ਖਿਆਲ ਉਹਨੂੰ ਪਹਿਲੇ ਮਰਹਲੇ ਦੇ ਵਿੱਚ ਜੁਰਮਾਨਾ ਕਰਨਾ ਚਾਹੀਦਾ ਅਗਰ ਕੰਮ ਚੱਲਦਾ। ਮੀਆਂ ਸਾਹਿਬ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਅਸੀਂ ਬੜੀ ਦੇਰ ਦੀਆਂ ਗੱਲਾਂ ਕਰਦੇ ਪਏ ਕਿ ਸੋਸ਼ਲ ਮੀਡੀਆ ਤੋਂ ਇਹਨਾਂ ਨੂੰ ਦੂਰ ਰੱਖੋ, ਇਹਨਾਂ ਦਾ ਰੁਝਾਨ ਜ਼ਿਆਦਾ ਡੋਮੈਸਟਿਕ ਕ੍ਰਿਕਟ ਵੱਲ ਹੋਣਾ ਚਾਹੀਦਾ, ਲੇਕਿਨ ਸਾਨੂੰ ਰਿਜ਼ਲਟ ਨਜ਼ਰ ਨਹੀਂ ਆ ਰਹੇ। ਬਹਿਰਹਾਲ ਅੱਜ ਦੂਜਾ ਮੈਚ ਹੈ ਪਾਕਿਸਤਾਨ ਦਾ ਬੰਗਲਾਦੇਸ਼ ਦੇ ਖਿਲਾਫ। ਅਸੀਂ ਗੁੱਡ ਲੱਕ ਕਹਿੰਦੇ ਹਾਂ, ਸਾਡੇ ਮੁੰਡੇ ਸਾਡਾ ਫਰਜ਼ ਬਣਦਾ ਇਹਨਾਂ ਨੂੰ ਬੈਕ ਕਰਨਾ, ਤੇ ਉਮੀਦ ਹੈ ਪਾਕਿਸਤਾਨ ਕ੍ਰਿਕਟ ਟੀਮ ਤਰੱਕੀ ਦੀ ਰਾਹ ਤੇ ਕਾਮਯਾਬ ਹੋਏਗੀ। ਬਹੁਤ ਬਹੁਤ ਸ਼ੁਕਰੀਆ ਮੀਆਂ ਸਾਹਿਬ ਤੁਹਾਡੇ ਵਕਤ ਦਾ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਸਿਰ।